अस्सलामुअलैकुम जी। पंजाब दी तारीख जे अगले सिलसिले दे नाल असीं तुहाडे सामने हाज़र हां। अगला सिलसिला जिहड़ा वे ओह शुरू हुंदा वे मुसलमानां दी आमद दा। हिंदू शाही राज तकरीबन पूरे हिंदुस्तान ते छोटे छोटे राजे महाराजिਆਂ ਦੀ शक्ल दे विच फैल चुकिया सी। अगला दौर जिहड़ा है मुसलमानां दी मुदाखलत दा दौर है पंजाब दे विच ते पंजाब दे नाल लगदे लगांदे जिहड़े इलाके ने उन्हां दे विच असीं ओहदे ते गल करांगे। ते इहदे विच दो तरह दी जिहड़ी मुदाखलत होई है, एक होई है पहाड़ वाली साइड तो। पहाड़ वाले पास्यों जिहड़े लोक आए ओह सन तुर्क मुसलमान। दूसरी हुई है दक्खन वाले पास्यों समुंदर दे नाल नाल जिन्हों असीं जनूबी भी कहने आ, जनूब वाले पास्यों ते ओह अरब मुसलमान आए। ते अज असीं जिहड़ी गल करांगे ओह असीं अरब मुसलमानां ते करांगे। की वजह बनी कि मुसलमान जिन्हां ने तकरीबन 100 साल हो गया है इधर नूं मूंह नहीं कीता। तकरीबन कमोबेश 50 साल हो गए ने इधर नूं मूंह नहीं कीता। किस वजह तो नहीं कीता असीं इहदे ते गल करांगे ते क्यों कीता है इहदे ते असीं पहले गल करांगे। हुण जिहड़ा वे सब तो पहले मुसलमानां दी जिहड़ी मुदाखलत हुई है ओह हुई बाकायदा दक्खन वाली साइड तो समुंदर दे नाल नाल। ते मुहम्मद बिन कासम आया। इहदी वजह की बनी असीं इहदे दे उत्ते कोई तरीक दे विचों कोई वरके लभने आ ओहदे ते असीं गल करने आ। ओह इंज होया कि श्रीलंका दा जिहड़ा राजा सी ओहदे हजाज बिन यूसुफ दे नाल बड़े चंगे तलकात सन। ओहने कुछ मुसलमान ताजर जिहड़े ने उन्हां दे कोई बच्चे बुच्चे कोई बुड्ढे फौत हो गए श्रीलंका च। उन्हां दियां लाशां ते उन्हां दे जिहड़े घर वाले सन बाकी जी जिहड़े रह गए उन्हां नूं उन्ने बैरी जहाज दे उत्ते रखिया। कुछ खाण पीण दीयां चीज़ां तजारत दी गर्ज नाल ताजर जिहड़ियां श्रीलंका चों लै के आंदे सी ओह भी रखियां। ते उन्हां जहाज बिन यूसुफ नूं खत लिख दिता कि ए तेरे बंदे ए लाशां ते ए बीबियां मैं भेजण डिया। ते ओह जदों दीबल दे कोल आया जहाज राजा दाहर ने अपनी निगरानी दे विच ਉਹਦਾ ਕਤਲੇਆਮ कराया जहाज ਨੂੰ लुੱਟ के। बीबियां ਜਿਹੜੀਆਂ सन उन्हां च जवान सन, बुढ़ियां माइयां सन, छोटियां बच्चियां सन। उन्हां ਨੂੰ ਜ਼ੰਜੀਰਾਂ 'ਚ ਜਕੜ ਕੇ ਕੈਦ ਕਰ ਲਿਆ। ਮੈਂ ਕੈਦ ਕਰਨ ਦੀ ਵਜ੍ਹਾ ਕੀ ਕਿ ਜਿਹੜਾ ਹੈਗਾ ਸੀ ਉਹ ਵਜ੍ਹਾ ਇਹ ਸੀ ਕਿ ਕੁਛ ਅਰਸਾ ਪਹਿਲੇ ਸਾਮਾਨੀ ਜਿਹੜੇ ਹੈਗੇ ਸਨ ਉਹਨਾਂ ਨੇ ਸਿੰਧ ਤੇ ਹਮਲਾ ਕੀਤਾ ਮਕਰਾਨ ਤੇ। ਉਹਨੂੰ ਮਕਰਾਨ ਤੇ ਜਦੋਂ ਹਮਲਾ ਕੀਤਾ ਤੇ ਮਕਰਾਨ ਦਾ ਜਿਹੜਾ ਰਾਜਾ ਸੀ ਉਹਨੇ ਰਾਜਾ ਦਾਹਰ ਕੋਲੋਂ ਮਦਦ ਮੰਗੀ। ਇਹਨਾਂ ਨੇ ਫੌਜਾਂ ਇਕੱਠੀਆਂ ਕੀਤੀਆਂ ਸਮਾਨੀਆਂ ਦੇ ਖਿਲਾਫ ਤੇ ਸਮਾਨੀਆਂ ਨੇ ਇਹਨਾਂ ਨੂੰ ਜੰਗ 'ਚ ਹਰਾਇਆ, ਬੁਰੀ ਤਰ੍ਹਾਂ ਹਰਾਇਆ। ਰਾਜਾ ਦਾਹਰ ਨੂੰ ਇਹ ਗੁੱਸਾ ਸੀ। ਉਹਨੇ ਉਹ ਬਦਲਾ ਲੈਣ ਵਾਸਤੇ ਇਹਨਾਂ ਬੀਬੀਆਂ ਨੂੰ ਕੈਦ ਕਰਾ ਦਿੱਤਾ। ਜਦੋਂ ਪਤਾ ਚੱਲਿਆ ਖਲੀਫਾ ਨੂੰ ਤੇ ਖਲੀਫਾ ਨੇ ਹਜਾਜ ਬਿਨ ਯੂਸਫ ਨੂੰ ਕਿਹਾ ਕਿ ਬਈ ਇਹ ਕੁਛ ਕਰ। ਉਹਨੇ 712 ਈਸਵੀ ਦੇ ਵਿੱਚ ਜਿਹੜਾ ਵੇ ਆਪਣੇ 17 ਸਾਲਾ ਭਤੀਜੇ ਨੂੰ ਜਿਹੜਾ ਕਿ ਉਹਦਾ ਜਵਾਈ ਵੀ ਸੀ ਉਹਨੂੰ ਛੋਟਾ ਜਿਹਾ ਲਸ਼ਕਰ ਦੇ ਕੇ ਮੁਸਲਮਾਨ ਫੌਜ ਦਾ ਉਹਨੇ ਕਿਹਾ ਜਾਓ ਜੀ ਜਾ ਕੇ ਚੜਾ ਕੇ ਲਿਆਓ। ਮੁਹੰਮਦ ਬਿਨ ਕਾਸਮ ਤੁਰ ਪਿਆ। ਖਲੀਫਾ ਨੂੰ ਰਾਜ਼ੀ ਕਰਨ ਵਾਸਤੇ ਹਜਾਜ ਬਿਨ ਯੂਸਫ ਨੇ ਕਿਹਾ ਸੀ ਕਿ ਜਿੰਨਾ ਖਰਚਾ ਇਸ ਮੁਹਿੰਮ ਤੇ ਆਏਗਾ ਇਹਦਾ ਦੁੱਗਣਾ ਮੈਂ ਵਾਪਸ ਕਰਾਂ। ਹੁਣ ਜੀ ਉੱਥੋਂ ਮੁਸਲਮਾਨਾਂ ਦਾ ਲਸ਼ਕਰ ਨਿਕਲ ਪਿਆ। ਮੁਸਲਮਾਨ ਤੁਰ ਪਏ ਨੇ। ਤੁਰਦੇ ਤੁਰਦੇ
ਇਹ ਪਹੁੰਚੇ ਨੇ ਪੰਜਗੋਰ ਦੇ ਇਲਾਕੇ 'ਚ, ਉਹਨੂੰ ਫਤਹ ਕੀਤਾ। ਹੁਣ ਜਿਹੜਾ ਸਲਾਰ ਹੈ ਉਹਦੀ ਸਿਫਤਾਂ ਤੇ ਅਸੀਂ ਥੋੜੀ ਜਿਹੀ ਗੱਲ ਕਰਨੀ, ਕਿ ਕਿਸ ਤਰ੍ਹਾਂ ਦਾ ਬੰਦਾ ਸੀ ਮੁਹੰਮਦ ਬਿਨ ਕਾਸਮ ਜਿਹੜਾ ਸੀ। ਉਹਨੇ ਮੁਲਤਾਨ ਤੱਕ ਦਾ ਇਲਾਕਾ ਫਤਹ ਕਰ ਲਿਆ ਸੀ। ਸਿੰਧ ਚੋਂ ਹੁੰਦਾ ਹੁੰਦਾ ਪੰਜਾਬ 'ਚ ਆ ਗਿਆ। ਧੱਕੇ ਨਾਲ ਸਾਨੂੰ ਉਹਦੇ ਤੇ ਵੀਡੀਓ ਬਣਾਉਣੀ ਪੈ ਗਈ ਕਿਉਂਕਿ ਪੰਜਾਬ 'ਚ ਆ ਗਿਆ ਸੀ। ਇੱਕ ਪੁਰਾਣਾ ਲਿਖਾਰੀ, ਮੁਸਲਮਾਨ ਲਿਖਾਰੀ ਬਲਾਜ਼ਰੀ ਲਿਖਦਾ ਹੈ ਆਪਣੀ ਫਤੂ ਅਲ ਬਲਾਨਵੀ ਇਹਨੂੰ ਕਹਿੰਦੇ ਨੇ, ਉਹਦੇ ਚੋਂ ਲਿਖਦਾ ਕਿ ਮੁਹੰਮਦ ਬਿਨ ਕਾਸਮ ਜਿਹੜਾ ਹੈ ਨਾ, ਬੜੀ ਚੰਗੀ ਜਿਹੜੀ ਹੈ ਤਬੀਅਤ ਦਾ ਮਾਲਕ ਸੀ, ਬੜੀ ਰੋਬਦਾਰ ਇਹਦੀ ਤਬੀਅਤ। ਇਹਦਾ ਜਿਹੜਾ ਬੜਾ ਮਿਲਨਹਾਰ ਸੀ, ਬੜਾ ਹਸਮੁਖ ਸੀ। ਜਿਹੜੇ ਬੰਦੇ ਨੂੰ ਪਹਿਲੀ ਵਾਰੀ ਮਿਲਣ ਰਿਹਾ ਹੁੰਦਾ ਹੈ, ਉਹ ਹੁੰਦਾ ਸੀ ਉਸ ਬੰਦੇ ਨੂੰ ਇਹੀ ਲੱਗਦਾ ਸੀ ਕਿ ਇਹ ਤਾਂ ਮੈਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ। ਆਪਣੇ ਲੋਕਾਂ ਦੇ ਵਿੱਚ, ਦੂਸਰਿਆਂ ਲੋਕਾਂ ਦੇ ਵਿੱਚ ਇਹ ਬਹਿ ਕੇ ਹਰ ਤਰ੍ਹਾਂ ਦੀ ਗੱਲ ਕਰ ਲੈਂਦਾ ਸੀ ਤੇ ਹੱਸਦਾ ਹੀ ਰਹਿੰਦਾ ਸੀ, ਹਸਮੁਖ ਜੋ ਹੋਇਆ। ਤੇ ਇਹਦੇ ਨਾਲ ਨਾਲ ਦੂਸਰਿਆਂ ਦੀ ਇੱਜ਼ਤ ਬੜੀ ਕਰਦਾ ਸੀ, ਜਿਹਦੀ ਵਜ੍ਹਾ ਤੋਂ ਲੋਕ ਇਹਦੀ ਇੱਜ਼ਤ ਕਰਦੇ ਸਨ। ਇਹਦੀ ਫੌਜ ਦੇ ਜਿਹੜੇ ਸਿਪਾਹੀ ਨੇ ਇਹਦੇ ਪਿੱਛੇ ਜਾਨ ਦਿੰਦੇ ਸਨ, ਉਹਨਾਂ ਦਾ ਦੁੱਖ ਸੁੱਖ ਵੰਡਦਾ ਸੀ। ਇਹ ਸੀ ਤਬੀਅਤ ਜਿਹੜੀ ਹੈ ਮੁਹੰਮਦ ਬਿਨ ਕਾਸਮ ਦੀ। ਤੇ ਵਜ੍ਹਾ ਤੁਹਾਨੂੰ ਦੱਸ ਦਿੱਤੀ ਹੈ ਕਿ ਮਕਰਾਨ ਤੇ ਰਾਜਾ ਦਾਹਰ ਨੂੰ ਸਾਮਾਨੀ ਬਾਦਸ਼ਾਹਾਂ ਨੇ, ਉਹਨਾਂ ਦੇ ਲਸ਼ਕਰ ਨੇ ਫੰਡ ਚਾੜੀ ਸੀ, ਜਿਹਦੀ ਵਜ੍ਹਾ ਤੋਂ ਉਹਨੇ ਮੁਸਲਮਾਨਾਂ ਕੋਲੋਂ ਬਦਲਾ ਲੈਣ ਵਾਸਤੇ ਉਹਨਾਂ ਦੇ ਬੰਦੇ ਮਾਰੇ, ਬੁੱਢੀਆਂ ਨੂੰ ਕੈਦ ਕਰ ਲਿਆ, ਸੰਗਲ ਮਾਰ ਦਿੱਤੇ। ਉਹ ਮੁਹੰਮਦ ਬਿਨ ਕਾਸਮ ਆਪਣੇ ਲਸ਼ਕਰ ਨਾਲ ਆ ਰਿਹਾ ਸੀ, ਦੋ ਤਰ੍ਹਾਂ ਲਸ਼ਕਰ ਲੈ ਕੇ ਆ ਰਿਹਾ ਸੀ, ਇੱਕ ਜ਼ਮੀਨੀ ਤੇ ਇੱਕ ਸਮੁੰਦਰੀ। ਪੰਜਗੁਆਰ ਦੇ ਇਲਾਕੇ ਨੂੰ ਉਹਨੇ ਪਤਾ ਕਰ ਲਿਆ, ਕਿਲਾ ਉਹਨੇ ਢਾ ਲਿਆ। ਅੱਗੇ ਅਰਮਨ ਬੇਲਾ ਸੀ, ਉਹ ਵੀ ਉਹਨੇ ਖੋਹ ਲਿਆ। ਕਰਦਾ ਕਰਾਂਦਾ ਦੇਬਲ ਪਹੁੰਚ ਗਿਆ। ਹੁਣ ਦੇਬਲ ਦਾ ਜਿਹੜਾ ਸ਼ਹਿਰ ਸੀ ਉਹਦੇ ਚ ਇੱਕ ਮੰਦਿਰ ਸੀ, ਮੰਦਿਰ ਦੇ ਉੱਤੇ ਉੱਚੀਆਂ ਫਸੀਲਾਂ ਸਨ, ਕੰਧਾਂ ਬੜੀਆਂ ਉੱਚੀਆਂ ਸਨ, ਪੈਂਡੇ ਉੱਚੇ ਸਨ। ਮੁਹਾਸਰਾ ਕਰ ਲਿਆ, ਬਾਹਰ ਖਲੋ ਕੇ ਲਲਕਰੇ ਵੱਜੇ। ਜਿਹੜੇ ਦੀਬਲ ਦੇ ਲੋਕ ਸਨ ਅੰਦਰ ਪਿਟਕ ਕੇ ਬਹਿ ਗਏ ਤੇ ਮੁਸਲਮਾਨ ਲਾਗੇ ਜਾਣ, ਉਤੋਂ ਤੀਰ ਆਣ, ਬਰਛੀਆਂ ਆਣ, ਫਿਰ ਵਾਪਸ ਆ ਜਾਣ। ਉਹਨੇ ਖਤ ਲਿਖਿਆ ਜਹਾਜ ਬਿਨ ਯੂਸਫ ਨੂੰ ਮੁਹੰਮਦ ਬਿਨ ਕਾਸਮ ਨੇ ਕਿ ਜੀ ਇਹਨੂੰ ਹੁਣ ਮੈਂ ਕੀ ਕਰਾਂ, ਕਿਸ ਤਰ੍ਹਾਂ ਇਹਨੂੰ ਪਤਾ ਕਰਾਂ। ਮੈਂ ਕਿਹਾ ਕੋਈ ਮਸਲਾ ਨਹੀਂ ਪੁੱਤਰ, ਮੰਜਨੀਕਾਂ ਇਸਤੇਮਾਲ ਕਰ। ਇਸੇ ਦੌਰਾਨ ਲਾਗੇ ਦੇ ਇਲਾਕੇ ਦੇ ਕੁਝ ਹਿੰਦੂ ਜਿਹੜੇ ਨੇ ਉਹ ਮੁਹੰਮਦ ਬਿਨ ਕਾਸਮ ਕੋਲ ਪਨਾਹ ਲੈਣ ਵਾਸਤੇ ਆਏ। ਉਹ ਸ਼ੂਦਰ ਲੋਕ ਸਨ, ਉਹਨਾਂ ਕੋਲੋਂ ਕਿਸੇ ਬ੍ਰਾਹਮਣ ਦੀ ਕੋਈ ਗੁਸਤਾਖੀ ਹੋ ਗਈ ਸੀ। ਉਹਨਾਂ ਨੇ ਆ ਕੇ ਦਰਪਨਾਹ ਲਈ। ਉਹਨਾਂ ਨੇ ਗੱਲਾਂ ਗੱਲਾਂ ਚ ਦੱਸ ਦਿੱਤਾ ਕਿ ਆਹ ਜਿਹੜਾ ਝੰਡਾ ਲੱਗਿਆ ਨਾ ਉੱਤੇ, ਜਦੋਂ ਤੱਕ ਇਹ ਨਹੀਂ ਨਾ ਡਿੱਗੇਗਾ ਦੀਬਲ ਫਤਹ ਨਹੀਂ ਹੋਣਾ। ਮੰਜਨੀਕ ਕੀਤੀ ਸੈੱਟ, ਬੰਨਿਆ ਨਿਸ਼ਾਨਾ, ਠਾ ਕਰਦੇ ਜਾ ਕੇ ਦੂਸਰਾ ਜਾਂ ਤੀਸਰਾ ਕਹਿੰਦੇ ਨੇ ਕਿ ਪੱਥਰ ਜਿਹੜਾ ਜਾ ਕੇ ਵੱਜਾ ਝੰਡੇ ਦੇ ਪੈਰਾਂ 'ਚ, ਝੰਡਾ ਕੰਡ ਪਰਨੇ ਥੱਲੇ। ਦੀਬਲ ਸ਼ਹਿਰ ਦੇ ਦਰਵਾਜ਼ੇ ਖੁੱਲ ਗਏ, ਦੀਬਲ ਫਤਹ ਹੋ ਗਿਆ। ਰਾਜਾ ਪਹਿਲੇ ਉੱਥੋਂ ਭੱਜ ਗਿਆ ਸੀ। ਜਦੋਂ ਅਣਖ ਰੱਖਣੀ ਹੈ, ਆਕੜ ਰੱਖਣੀ ਹੈ, ਤੇ ਫਿਰ ਜਿਗਰਾ ਵੀ ਪਹਾੜ ਜਿੱਡਾ ਹੋਣਾ ਚਾਹੀਦਾ। ਪਰ ਰਾਜੇ ਦਾਹਰ ਨੂੰ ਪਤਾ ਹੁੰਦਾ ਤੇ ਦੀਬਲ ਐਵੇਂ ਮੁਹੰਮਦ ਬਿਨ ਕਾਸਮ ਨਹੀਂ ਲੈਂਦਾ। ਮੁਹੰਮਦ ਬਿਨ ਕਾਸਮ ਦਾ ਹੌਸਲਾ ਪਹਾੜ ਜਿੱਡਾ ਸੀ। ਤੁਰ ਪਿਆ ਉਹ ਫਿਰ ਅਗਾਨ, ਤੁਰਦਾ ਤੁਰਦਾ ਭਾਵਰੀ ਚਲੇ ਗਏ। ਫਿਰ ਸਿਉਸਤਾਨ ਦਾ ਇਲਾਕਾ, ਨਰੋਨ, ਸੀਸਮ, ਅਸ਼ਿਆਰ, ਰਾਜਾ ਮੋਕਾ, ਰਾਜਾ ਦਾਹਰ ਨੂੰ ਫੰਡਿਆ, ਰਵਾੜ, ਬਹਿਰੋਰ, ਦੇਹਲੀਆ। ਰਾਜਾ ਦਾਹਰ ਦਾ ਵਜ਼ੀਰ ਸੀ ਸਾਕਰ ਜਿਹੜਾ ਸੀ, ਉਹ ਵੀ ਮੁਹੰਮਦ ਬਿਨ ਕਾਸਮ ਦੇ ਕੋਲ ਆ ਗਿਆ। ਲਓ ਜੀ ਮੈਨੂੰ ਦਵੋ ਪਨਾਹ। ਉਸ ਤੋਂ ਬਾਅਦ ਬਰਹਮਨਾਬਾਦ, ਫਿਰ ਅੱਗੇ ਮੁਲਤਾਨ ਆ ਗਿਆ। 2 ਸਾਲ ਲੰਘ ਗਏ, ਆ ਗਿਆ 14,714। ਕਿਦੋਂ ਆਇਆ? 712 ਚ ਆਇਆ। ਦੀਬਲ ਇਲਾਕੇ ਫਤਹ ਕਰਦਾ ਕਰਦਾ ਸੱਜੇ ਖੱਬੇ, ਦੂਰ ਦੂਰ ਦੇ, ਲਾਗੇ ਲਾਗੇ ਦੇ 714 ਚ ਆ ਗਿਆ ਮੁਲਤਾਨ। ਮੁਲਤਾਨ ਚ ਬੜਾ ਮੁਸ਼ਕਲ ਮੁਕਾਬਲਾ ਹੋਇਆ।
ਮੁਕਾਬਲਾ ਹੋਇਆ ਗੋਰਖ ਸਿੰਘ ਬਹਾਦਰ ਨਾਲ। ਗੋਰਖ ਸਿੰਘ ਬਹਾਦਰ ਨਾਂ ਨਹੀਂ ਸੀ, ਬਹਾਦਰ ਵੀ ਸੀ। ਉਹਨੇ ਸ਼ਹਿਰ ਤੋਂ ਬਾਹਰ ਨਿਕਲ ਕੇ 3 ਝੜਪਾਂ ਕੀ, 3 ਵਾਰੀ ਗੁੱਥਮ ਗੁੱਥੀ ਹੋਇਆ। ਗੁੱਥਮ ਗੁੱਥਾ ਹੋ ਕੇ ਥੱਕ ਕੇ ਫਿਰ ਮੁਜ਼ਾਕਰਾਤ ਹੋਏ ਤੇ ਮਲਤਾਨ ਜਿਹੜਾ ਹੈ ਉਹ ਮੁਹੰਮਦ ਬਿਨ ਕਾਸਮ ਨੂੰ ਦੇ ਦਿੱਤਾ। ਕਿਸੇ ਸਿਆਸੀ ਵਜ੍ਹਾ ਦੀ ਬਿਨਾ ਤੇ ਹੁਕਮ ਆਇਆ ਖਲੀਫਾ ਦਾ ਕਿ ਮੁਹੰਮਦ ਬਿਨ ਕਾਸਮ ਵਾਪਸ ਆ ਜਾਏ। ਮੁਹੰਮਦ ਬਿਨ ਕਾਸਮ ਵਾਪਸ ਚਲਾ ਗਿਆ ਦਮਿਸ਼ਕ ਤੇ ਇਹ ਸਿਲਸਿਲਾ ਇੱਥੇ ਰੁਕ ਗਿਆ। ਤੇ ਮੁਹੰਮਦ ਬਿਨ ਕਾਸਮ ਨੇ ਜਦੋਂ ਸਿੰਧ ਨੂੰ ਫਤਹ ਕਰ ਲਿਆ ਤੇ ਸਿੰਧ ਨੂੰ ਕਿਹਾ ਗਿਆ ਬਾਬੁਲ ਇਸਲਾਮ। ਇੰਨੀ ਜੀ ਗੱਲ ਸੀ। ਮੁਹੰਮਦ ਬਿਨ ਕਾਸਮ ਨੇ ਪੰਜਾਬ ਦੇ ਵਿੱਚ ਆਪਣਾ ਝੰਡਾ ਗੱਡ ਦਿੱਤਾ। ਚੈਨਲ ਨੂੰ ਸਬਸਕ੍ਰਾਈਬ ਕਰੋ। ਅਗਰ ਕੋਈ ਗੱਲ ਨਹੀਂ ਪਸੰਦ ਆਈ, ਸ਼ਾਇਸਤਾ ਤਰੀਕੇ ਨਾਲ, ਚੰਗੇ ਤਰੀਕੇ ਨਾਲ ਥੱਲੇ ਕਮੈਂਟ ਕਰ ਦਿਓ। ਵੀਡੀਓ ਨੂੰ ਲਾਈਕ ਕਰ ਦਿਓ।